ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤਾਂ ਤਬਸਰਾ ਜਾਣਦੇ ਆ। ਡਾਕਟਰ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਨਵੰਬਰ 2018 13 ਮਕਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਦਾ ਸਾਡਾ ਪਹਿਲਾ ਸੈਗਮੈਂਟ ਜਿਹੜਾ ਕਰਤਾਰਪੁਰ ਕੋਰੀਡੋਰ, ਉਸ ਦੀ ਸ਼ੁਰੂਆਤ ਜੀ ਔਰ ਜੋ ਕੁਛ ਡੇਰਾ ਬਾਬਾ ਨਾਨਕ ਵਾਲੇ ਸਮਾਗਮ 'ਚ ਜਿਸ ਲੈਵਲ ਦਾ ਘਟੀਆਪਨ ਕਾਂਗਰਸੀਆਂ ਨੇ, ਅਕਾਲੀਆਂ ਨੇ, ਹਰਸਿਮਰਤ ਬਾਦਲ ਨੇ ਔਰ BJP ਦੀ ਦਿੱਲੀ ਦੀ ਸਰਕਾਰ ਨੇ ਦਿਖਾਇਆ, ਉਸ ਦਾ ਵੀ ਅਸੀਂ ਜ਼ਿਕਰ ਕੀਤਾ ਸੀ। ਬਿਲਕੁਲ। ਔਰ ਅਸੀਂ ਇਸ ਗੱਲ ਦਾ ਸਾਰਾ ਪਿਛੋਕੜ ਕਿ ਕਿਵੇਂ 28 ਨਵੰਬਰ ਨੂੰ, ਕਿਉਂਕਿ ਆਲਰੇਡੀ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਕਰਤਾਰਪੁਰ ਸਾਹਿਬ ਦੇ ਉਸ ਮੁਕਾਮ ਦੇ ਉੱਤੇ ਕੋਰੀਡੋਰ ਦੇ ਲਈ ਨੀਂਹ ਪੱਥਰ ਇਮਰਾਨ ਖਾਨ ਰੱਖਣਗੇ ਜੀ। ਸੋ ਇੰਡੀਅਨ ਪਾਲਿਸੀ ਮੇਕਰਸ ਨੇ ਕਾਹਲੀ ਦੇ ਵਿੱਚ ਹੀ ਜਿਹੜਾ 28 ਤੋਂ 2 ਦਿਨ ਪਹਿਲਾਂ 26 ਤਰੀਕ ਨੂੰ ਉੱਥੇ ਪੱਥਰ ਰੱਖਣ ਦਾ ਜਿਹੜਾ, ਜਿਸ ਦੇ ਵਿੱਚ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਆਇਆ। ਪਹਿਲਾਂ ਤਾਂ ਪ੍ਰੈਜ਼ੀਡੈਂਟ ਦਾ ਹੀ ਐਲਾਨ ਕੀਤਾ ਗਿਆ ਸੀ ਕਿਉਂਕਿ ਪ੍ਰੈਜ਼ੀਡੈਂਟ ਨੂੰ ਤਾਂ ਪ੍ਰੈਜ਼ੀਡੈਂਟ ਹੀ ਮੈਚ ਕਰਦਾ ਜੀ, ਪਰ ਫਿਰ ਉਹਨਾਂ ਨੇ ਸੈਕੰਡ ਥਾਟ ਦਿੱਤਾ ਔਰ ਉਸ ਨੂੰ ਭੇਜਿਆ। ਔਰ ਇਸ ਦੇ ਨਾਲ ਹੀ ਉਹਨਾਂ ਨੇ ਪਾਕਿਸਤਾਨ ਦੇ ਸਮਾਗਮ ਦੇ ਨਾਲ ਜੋੜਨ ਦੇ ਲਈ ਆਪਣੇ 2 ਮਿਨਿਸਟਰ, ਜਿਨ੍ਹਾਂ 'ਚ ਇੱਕ ਹਰਦੀਪ ਸਿੰਘ ਪੁਰੀ ਜਿਹੜਾ ਡਿਪਲੋਮੈਟ ਸੀ, UN ਦੇ ਵਿੱਚ ਐਂਬੈਸਡਰ ਰਿਹਾ ਇੰਡੀਆ ਦਾ ਜੀ, ਔਰ ਰਿਟਾਇਰ ਹੋਣ ਤੋਂ ਬਾਅਦ ਉਹਨੇ ਫਾਰਮਲੀ BJP ਪਾਰਟੀ ਜੁਆਇਨ ਕੀਤੀ ਔਰ ਹੁਣ ਜੇ ਉਹ ਮਿਨਿਸਟਰ ਹੈ, ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਉਸ ਨੂੰ ਲਿਆਂਦਾ ਗਿਆ ਤੇ ਉਹ BJP ਦੇ ਕੋਟੇ 'ਚੋਂ ਮਿਨਿਸਟਰ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਇੱਕ ਪਾਸੇ BJP ਦਾ ਵਜ਼ੀਰ ਹਰਦੀਪ ਪੁਰੀ ਜੀ ਤੇ ਉਹਦੇ ਨਾਲ ਹਰਸਿਮਰਤ ਬਾਦਲ, ਜਿਸ ਦਾ ਇਖਲਾਕ ਕਿਸ ਹੱਦ ਤੱਕ ਡਿੱਗਿਆ ਹੋਇਆ ਹੈ, ਨਿੱਜੀ ਜੀਵਨ ਦੀ ਜੇ ਗੱਲ ਨਾ ਵੀ ਕਰੀਏ, ਕੌਮੀ ਤੌਰ ਤੇ ਕਿਸ ਹੱਦ ਤੱਕ ਜਾ ਕੇ ਇਸ ਨੇ ਹਮੇਸ਼ਾ ਹੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣ, ਸੌਦਾ ਸਾਧ ਦਾ ਜਿਹੜਾ ਉਹ ਚੇਲਾਪਣਾ ਹੋਏ, ਉਸ ਤੋਂ ਪਹਿਲਾਂ ਆਸ਼ੂਤੋਸ਼ ਦੇ ਡੇਰੇ ਔਰ ਉਹ ਸਾਰੇ 'ਚ, ਔਰ ਕਿਵੇਂ ਇਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਚਵੜ ਚਵੜ ਉਹ ਕਰਦੀ ਹੈ ਸਿੱਖ ਮੁੱਦਿਆਂ ਦੇ ਉੱਤੇ, ਸਾਰੇ ਸੰਘਰਸ਼ ਦੇ ਖਿਲਾਫ, ਬਾਹਰਲੇ ਸਿੱਖਾਂ ਦੇ ਖਿਲਾਫ, ਹਰ ਚੀਜ਼ ਨੂੰ ਬਾਹਰੋਂ ਪਾਕਿਸਤਾਨ ਔਰ ISI ਦੇ ਖਾਤੇ 'ਚ। ਔਰ ਇਹ ਬੇਸ਼ਰਮੀ ਦੀ ਹੱਦ ਹੈ ਕਿ ਵੀ ਉਹੀ ਔਰਤ ਜਿਹੜੀ ਪਾਕਿਸਤਾਨ ਔਰ ਹਰ ਚੀਜ਼ ਤੋਂ ਆਪਣੇ ਹਿੰਦੂਤਵੀ ਆਕਿਆਂ ਨੂੰ, ਮਾਰਕਾਂ ਨੂੰ ਖੁਸ਼ ਕਰਨ ਦੇ ਲਈ ਨਾ ਪੱਖੀ ਗੱਲਾਂ ਕਰਦੀ ਹੈ, ਉਹ ਕਿਸ ਮੂੰਹ ਦੇ ਨਾਲ ਉੱਥੇ ਜਾ ਕੇ ਬੈਠੇਗੀ। ਸੋ ਜ਼ਾਹਰ ਹੈ ਕਿ ਇਹ ਇਹਨਾਂ ਦਾ ਇੱਕ ਘਟੀਆਪਨ ਹੈ ਕਿ ਉਹਨਾਂ ਨੇ ਇਹ ਵੀ ਸ਼ਾਇਦ ਇਸ ਲਈ ਉਸ ਨੂੰ ਨਾਲ ਪੈਕ ਕੀਤਾ ਹੋਏ ਕਿ ਵੀ ਜੋ ਜਿਹਾ ਡਰਾਮਾ ਔਰ ਨਾ ਪੱਖੀ ਗੱਲ ਉਹਨਾਂ ਨੇ ਉਸ ਪਵਿੱਤਰ ਮੁਕਾਮ ਦੇ ਉੱਤੇ, ਡੇਰਾ ਬਾਬਾ ਨਾਨਕ ਦੇ ਪਵਿੱਤਰ ਸੋਲਮ ਓਕੇਜ਼ਨ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਗਈ, ਜਿੱਥੇ ਦੁਨੀਆ ਭਰ ਦੇ ਸਿੱਖ ਦੇਖ ਰਹੇ ਸੀ ਕਿ ਭਾਈ ਇਹ ਸਾਡੀਆਂ ਅਰਦਾਸਾਂ ਨੂੰ, ਸਾਡੇ 72 ਸਾਲ ਦੇ ਤੋਂ ਬਾਅਦ ਉਹ ਖੁੱਲੇ ਦਰਸ਼ਨ ਦੀਦਾਰ, ਵੀਜ਼ਾ ਫ੍ਰੀ ਜਿਹੜਾ ਉਹ ਦਰਸ਼ਨ ਦੀ ਜਿਹੜੀ ਹੈ ਉਹ ਸਾਡੀ ਅਰਦਾਸ ਮੁਕੰਮਲ ਹੋ ਰਹੀ ਹੈ। ਔਰ ਉਹਨੂੰ ਕਿਵੇਂ ਸਿੱਖਾਂ ਰਾਹੀਂ, ਕਿਉਂਕਿ ਸਾਰੇ ਜਿਨ੍ਹਾਂ ਨੇ ਉੱਥੇ ਰਿਐਕਟ ਕੀਤਾ, ਉਹਨਾਂ ਦੇ ਸਿਰਾਂ ਤੇ ਪੱਗਾਂ ਸਨ, ਜਾਂ ਇਹ ਹਰਸਿਮਰਤ ਬਾਦਲ ਜਿਹੜੀ ਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਘਰ ਵਾਲੀ ਹੈ, ਰਿਪਰੈਜ਼ੈਂਟ ਕਰਦੀ ਹੈ ਅਕਾਲੀ ਦਲ ਨੂੰ ਸੈਂਟਰ ਕੈਬਨਿਟ ਦੇ ਵਿੱਚ। ਸੋ ਜਿਹੜਾ ਜਲੂਸ ਇਹਨਾਂ ਨੇ ਉੱਥੇ ਕਢਾਇਆ ਉਹ ਨਾ ਕਾਬਲੇ ਮੁਆਫੀ ਹੈ। ਔਰ ਮੈਨੂੰ ਲੱਗਦਾ ਹੈ ਕਿਉਂਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਬੁੱਧਵਾਰ ਦੀ ਸਵੇਰ ਜਿਹੜੀ ਹੈ ਉੱਥੇ ਹੋ ਚੁੱਕੀ ਹੈ ਔਰ ਉੱਥੇ ਇਹ ਸਮਾਗਮ ਹੋਣਾ ਹੈ। ਉੱਥੇ ਵੀ ਇਹ ਜਾਣਦਿਆਂ ਹੋਇਆ ਕਿ ਵੀ ਨਵਜੋਤ ਸਿੱਧੂ ਜਿਹੜਾ ਹੈ ਉਹਨੇ ਜਾਣਾ, ਉਹ ਪਰਸਨਲ ਜਿਹੜਾ ਇਨਵੀਟੇਸ਼ਨ ਤੇ ਹੈ
ਇਹਨੂੰ ਭੇਜਣਾ ਉੱਥੇ ਹਰਸਿਮਰਤ ਨੂੰ, ਇਹ ਮੇਰਾ ਖਿਆਲ ਹੈ, ਆਈ ਹੋਪ ਕਿ ਇਸ ਕਿਸਮ ਦੀ ਡਰਾਮੇਬਾਜ਼ੀ ਔਰ ਜਿਹੜੀ ਹੈ ਉੱਥੇ ਵੀ ਇਹ ਨਾ ਕਰੇ। ਜੀ। ਔਰ ਦੂਸਰਾ ਪੱਖ ਜਿਹੜਾ ਅਸੀਂ ਦੇਖਦੇ ਹਾਂ ਕਿ ਗ੍ਰੇਸਫੁਲ ਪਾਕਿਸਤਾਨ ਨੇ ਜਿੱਥੇ ਇਹ ਇੰਨਾ ਵੱਡਾ ਕਦਮ ਚੁੱਕਿਆ, ਜਿਹੜਾ 72 ਸਾਲਾਂ ਤੋਂ ਸਿੱਖ ਤੰਗਦੇ ਸਨ, ਜੀ। ਔਰ ਇੱਕ ਹਿਸਟੋਰੀਕਲ ਫੈਕਟ ਵੀ ਸਾਹਮਣੇ ਆਇਆ, ਔਰ ਇਹ ਸਟੋਰੀ ਵੀ ਇਹਨਾਂ ਦੇ ਰਾਈਟ ਵਿੰਗ ਤੇ ਅੱਜ ਕੱਲ ਹਮਾਇਤੀ ਬਣੇ ਹੋਏ, ਪਹਿਲਾਂ ਆਰੀਆ ਸਮਾਜੀ ਬੈਕਗ੍ਰਾਉਂਡ ਟ੍ਰਿਬਿਊਨ ਨੇ ਕੀਤੀ ਹੈ, ਪਰ ਉਹਨੂੰ ਮੈਂ ਹੁਣ ਤੋਂ ਬਾਅਦ ਡਿਸਕਸ ਕਰਾਂਗਾ। ਪਰ ਪਹਿਲਾਂ ਕਰਤਾਰਪੁਰ ਸਾਹਿਬ ਦਾ ਜਿਹੜਾ ਫਾਊਂਡੇਸ਼ਨ ਸਟੋਨ ਲਾਂਘੇ ਦਾ ਰੱਖਿਆ ਜਾਣਾ, ਜੀ, ਉਸ ਦੇ ਲਈ ਅਸੀਂ ਪਾਕਿਸਤਾਨ ਦੀ ਹਕੂਮਤ ਨੂੰ, ਫੌਜ ਨੂੰ ਔਰ ਖਾਸ ਤੌਰ ਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਆਪਣਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਸਮੁੱਚੀ ਕੌਮ ਵੱਲੋਂ ਜੀ, ਕਿ ਉਹਨਾਂ ਨੇ ਇਹਦੀ ਪਰਵਾਹ ਕੀਤੇ ਬਿਨਾਂ ਕਿ ਕਿਸ ਘਟੀਆ ਹੱਦ ਤੱਕ ਜਾ ਕੇ ਭਾਰਤੀ ਹਾਕਮਾਂ ਨੇ ਜਦੋਂ ਨਿਊਯਾਰਕ ਦੀ ਦੋਨੋਂ ਫੋਰਨ ਮਿਨਿਸਟਰਸ ਦੀ ਮੀਟਿੰਗ ਸੁਸ਼ਮਾ ਸਵਰਾਜ ਔਰ ਮਿਸਟਰ ਕਸੂਰੀ ਦੀ ਕੈਂਸਲ ਕੀਤੀ, ਕਿਉਂ ਜੇ ਚਾਰਜ ਲਾਏ, ਜੀ, ਕਿਵੇਂ ਸਿੱਖਾਂ ਦੇ ਨਾਲ ਜੋੜ ਕੇ ਲਗਾਤਾਰਤਾ ਨਾਲ ਕੋਈ ਵੀ ਜਿਹੜੀ ਸਿੱਖ ਐਕਟੀਵਿਟੀ ਹੈ ਉਹ ਪੀਸਫੁਲ ਰੈਫਰੈਂਡਮ ਰੈਲੀ ਹੋਏ ਲੰਡਨ ਦੇ ਵਿੱਚ, ਕਿਤੇ ਕੋਈ ਪ੍ਰੋਟੈਸਟ ਹੋਏ, ਕਿਤੇ ਵੀ ਕੋਈ ਜਿਹੜੀ ਹੈ ਉਹ ਐਕਟੀਵਿਟੀ, ਬੇਸ਼ੱਕ ਉਹ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ, ਉਹਨੂੰ ਪਾਕਿਸਤਾਨ ਔਰ ISI ਦੇ ਨਾਲ ਜੋੜਦੇ ਨੇ। ਪਰ ਮੈਂ ਸਮਝਦਾ ਵੀ ਕਦੇ ਵੀ ਪਾਕਿਸਤਾਨ ਨੇ ਉਹਨਾਂ ਦੀ ਇਸ ਕਿਸਮ ਦੀ ਘਟੀਆ ਇਲਜ਼ਾਮ ਤਰਾਸ਼ੀ ਦਾ ਜਵਾਬ ਇਸ ਜ਼ਬਾਨ ਦੇ ਵਿੱਚ ਨਹੀਂ ਦਿੱਤਾ। ਉਹਨਾਂ ਨੇ ਹਾਲਾ ਡਿਨਾਈ ਕੀਤਾ ਜਿਹੜਾ ਕਿ ਉਹ ਉਹਨਾਂ ਦਾ ਹੈ ਵੀ ਨਹੀਂ ਹੈ, ਲੇਕਿਨ ਇਹ ਉਹਨਾਂ ਦੀ ਗ੍ਰੇਸ ਹੈ ਕਿ ਇਸ ਸਭ ਦੇ ਬਾਵਜੂਦ ਕਿ ਬੇਘਰੀ ਸਿੱਖ ਕੌਮ ਕੋਲ ਉਹਨਾਂ ਨੂੰ ਦੇਣ ਨੂੰ ਕੁਝ ਨਹੀਂ ਹੈ, ਪਰ ਉਹਨਾਂ 'ਚ ਕਿਤੇ ਨਾ ਕਿਤੇ ਇਸ ਗੱਲ ਦਾ ਜ਼ਰੂਰ ਅਹਿਸਾਸ ਹੈ ਕਿ ਭਾਈ ਇਹਨਾਂ ਦੇ ਨਾਲ ਧੱਕਾ ਹੋ ਰਿਹਾ, ਔਰ ਜਿਉਂ-ਜਿਉਂ ਕਸ਼ਮੀਰੀਆਂ ਦੇ ਨਾਲ ਧੱਕਾ, ਭਾਰਤ ਦੇ ਮੁਸਲਮਾਨਾਂ ਦੇ ਨਾਲ, ਇਸ ਵੇਲੇ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਆਰਮੀ ਹੋਏ, ਉਹਨਾਂ ਦਾ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਹੋਏ, ਉਹਨਾਂ ਦੇ ਪਾਲਿਸੀ ਮੇਕਰ ਹੋਣ, ਉਹਨਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਸਿੱਖਾਂ ਦੇ ਨਾਲ ਹਮਦਰਦੀ ਹੈ। ਔਰ ਮੈਂ ਇਸ ਦਾ ਇੱਕ ਕ੍ਰਾਈਟੇਰੀਆ ਸਾਡਾ ਆਪਣੇ ਸਾਡੇ ਵਿਊਅਰ ਨੇ, ਕਿਉਂਕਿ ਜਦੋਂ ਵੀ ਕੋਈ ਜਿਹੜੀ ਇਸ ਕਿਸਮ ਦੇ ਵਿਸ਼ੇ ਤੇ ਵੀਡੀਓ ਅਪਲੋਡ ਹੁੰਦੀ ਹੈ ਤੇ ਫਿਰ ਕਿੰਨੀ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਜਿੱਥੇ ਤਾਰੀਫ ਕਰਦੇ ਨੇ TV 84 ਦੀ, ਉੱਥੇ ਵੱਡੀ ਗੱਲ ਸਿੱਖ ਕੌਮ ਦੇ ਨਾਲ ਯਕਜ਼ਦੀ ਔਰ ਹਮਦਰਦੀ ਦਾ ਇਜ਼ਹਾਰ ਹੁੰਦਾ ਹੈ। ਔਰ 1-2% ਅਜੇ ਨੇ ਉੱਥੇ, ਜਿਵੇਂ 1-2% ਸਾਡੇ ਵੀ ਨੇ ਜਿਹੜੇ ਕੁਛ ਜਿਹੜਿਆਂ ਨੇ ਨਾ ਪੱਖੀ ਗੱਲਾਂ ਵੀ ਕਰਦੇ ਨੇ, ਲੇਕਿਨ ਕੁੱਲ ਮਿਲਾ ਕੇ ਇੰਨੀ ਜ਼ਬਰਦਸਤ ਤਬਦੀਲੀ ਜਿਹੜੀ ਇਹਨਾਂ ਵਰਿਆਂ ਦੇ ਵਿੱਚ ਆਈ, ਇਹ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਬਾਬੇ ਨਾਨਕ ਦੀ ਬਖਸ਼ਿਸ਼ ਹੈ। ਔਰ ਮੈਂ ਅਕਸਰ ਇਹ ਕਹਿੰਦਾ ਰਿਹਾ ਕਿ ਜੇ ਗੁਰੂ ਨਾਨਕ ਸਾਹਿਬ ਨੇ ਪਾਕਿਸਤਾਨ 'ਚ ਰਹਿਣਾ ਪਸੰਦ ਕੀਤਾ, ਸਾਡਾ ਮੱਕਾ, ਸਾਡਾ ਮਦੀਨਾ ਪਾਕਿਸਤਾਨ 'ਚ ਹੈ, ਤੇ ਇਸ ਦਾ ਕੋਈ ਮਿਸਟਿਕ ਬੌਂਡ ਹੈ, ਕੋਈ ਸਮਾਂ ਆਏਗਾ ਕਿ ਇਸ ਦਾ ਅੱਜ ਸਾਨੂੰ ਭਾਵੇਂ ਇਸ ਗੱਲ ਦਾ ਅਹਿਸਾਸ ਨਾ ਹੋਏ, ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਦੁਨੀਆ ਭਰ ਦੇ ਵਿੱਚ ਅਸੀਂ ਜੇ ਕਿਸੇ ਵੱਲ ਹਮਦਰਦੀ ਨਾਲ ਔਰ ਜਿੱਥੇ ਸਾਨੂੰ ਮਾਣ ਤੇ ਪਿਆਰ ਮਿਲਦਾ ਹੈ ਤੇ ਇਹ ਪਾਕਿਸਤਾਨ ਮੁਲਕ ਹੈ, ਔਰ ਜਾਂ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਦੁਨੀਆ ਭਰ ਦੇ ਵਿੱਚ। ਔਰ ਜਿਸ ਹੱਦ ਤੱਕ ਜਾ ਕੇ ਭਾਰਤੀ ਹਕੂਮਤ, ਉਹਨਾਂ ਦਾ ਮੀਡੀਆ, ਉਹਨਾਂ ਦੇ ਸਾਰੇ ਹੀ ਜਿੰਨੇ ਇੰਸਟਰੂਮੈਂਟਸ ਆਫ ਸਟੇਟ ਨੇ ਔਰ ਪ੍ਰਾਈਵੇਟ ਅਦਾਰੇ ਨੇ, ਕਿਸ ਹੱਦ ਤੱਕ ਉਹ ਸਿੱਖਾਂ ਨੂੰ ਨਫ਼ਰਤ ਕਰਦੇ ਨੇ, ਕਿਵੇਂ ਸਿੱਖਾਂ ਨੂੰ ਉਹ ਛੁਟਿਆ ਰਹੇ ਨੇ, ਇਸ ਨੂੰ ਅਸੀਂ ਜਿਹੜਾ ਉਹ ਦੂਸਰੇ ਸੈਗਮੈਂਟ ਦੇ ਵਿੱਚ ਜਿਹੜੀ ਕਿ ਭੈਣ ਜੀ ਅਮਨਜੋਤ ਕੌਰ ਨੇ ਇੱਕ ਲੰਬੀ ਲਿਖਤ ਸਾਨੂੰ ਲਿਖੀ ਹੈ ਔਰ ਉਹਦਾ ਉਹਨਾਂ ਨੇ ਟਾਈਟਲ ਹੀ ਦਿੱਤਾ ਹੈ ਗੁਲਾਮੀ ਦਾ ਅਹਿਸਾਸ ਔਰ ਫੀਲਿੰਗ ਆਫ ਸਲੇਵਰੀ। ਸੋ ਉਹ ਜਿਹੜੇ ਉੱਥੇ ਬੈਠੇ ਸੱਚਮੁੱਚ ਪੰਥ ਪ੍ਰਸਤ ਵੀਰ ਭੈਣਾਂ ਨੇ, ਉਹ ਕੀ ਮਹਿਸੂਸ ਕਰ ਰਹੇ ਨੇ ਔਰ ਉੱਥੇ ਕੀ ਚੱਲ ਰਿਹਾ, ਉਹਨਾਂ ਦੀ ਜਿਹੜੀ ਹੈ ਲਿਖਤ ਹੀ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਜਵਾਬ ਹੈ। ਔਰ ਅਸੀਂ ਇਸ ਗੱਲ ਦੀ ਜਿਹੜੀ ਹੈ ਜਿੱਥੇ ਅਸੀਂ ਸ਼ੁਕਰੀਆ ਅਦਾ ਕੀਤਾ, ਅਸੀਂ ਅਰਦਾਸ ਵੀ ਕਰਦੇ, ਜਿਵੇਂ BBC ਦੇ ਜਿਹੜਾ ਇੱਕ ਸਰਵਿਸ ਦੇ ਵਿੱਚ ਵਸਾਤੁੱਲਾ ਖਾਨ ਉਹ ਆਪਣਾ ਬਲੌਗ ਲਿਖਦੇ ਨੇ, ਤੇ ਕੱਲ ਦੇ ਬਲੌਗ 'ਚ ਉਹਨਾਂ ਨੇ ਲਿਖਿਆ ਸੀ ਕਿ ਰੱਬ ਕਰੇ, ਔਰ ਉਹਨਾਂ ਨੇ ਇਹ ਆਪਣੇ ਵਿਅੰਗ ਦੇ ਵਿੱਚ ਕਿਹਾ ਸੀ ਕਿ ਜਿਹੜੇ ਫਾਵੜੇ ਦੇ ਨਾਲ ਜਿਹਨੂੰ ਅਸੀਂ ਕਈ ਕਹਿੰਦੇ ਹਾਂ ਇਮਰਾਨ ਖਾਨ ਨੇ ਟੱਕ ਲਾਣਾ,
ਉਸ ਦੇ ਉੱਤੇ ਕਾਲਾ ਟਿੱਕਾ ਜ਼ਰੂਰ ਲਾ So ਲੈਣਾ nice. ਕਿ ਕਿਸੇ ਦੀ ਨਜ਼ਰ ਨਾ ਨਜ਼ਰ ਨਾ ਲੱਗ ਲੱਗੇ। ਜਾਏ। ਨਜ਼ਰ ਤਾਂ ਲੱਗੇਗੀ ਇਹਨਾਂ ਦੀ, ਬ੍ਰਾਹਮਣਵਾਦੀਆਂ ਦੀ, ਇਹੀ ਸਾਹਮਣੇ ਆ ਜਾਣ ਤੇ ਕਹਿੰਦੇ ਨੇ ਆਮ ਲੋਕਾਂ ਕਿ ਵੀ ਇਹ ਕੰਮ ਨਹੀਂ ਬਣਨਾ। ਕੰਮ ਨਹੀਂ ਬਣੇਗਾ। ਪਰ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ ਨੇ ਬੜੇ ਖੁੱਲੇ ਦਿਲ ਦੇ ਨਾਲ, ਇਹ ਵੀ ਨਹੀਂ ਹੈ ਵੀ ਉਹਨਾਂ ਨੇ ਕੋਈ ਕਲੋਜ਼ ਡੋਰ ਇਵੈਂਟ ਰੱਖੀ ਹੈ। ਜੀ ਉਹਨਾਂ ਨੇ ਜਿਹੜਾ 20 ਤੋਂ ਜ਼ਿਆਦਾ ਪੱਤਰਕਾਰ, 22 ਸ਼ਾਇਦ ਜਰਨਲਿਸਟ, ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਹੈ ਸੋ ਨਾਈਸ। ਔਰ ਸੁਸ਼ਮਾ ਸਵਰਾਜ ਨੂੰ ਵੀ ਸੱਦਿਆ ਸੀ। ਉਹ ਤਾਂ ਬਹਾਨੇ ਦੇ ਨਾਲ, ਪਰ ਉਹਨੇ ਫਿਰ ਵੀ ਗ੍ਰੇਸਫੁਲ ਨੋ ਕੀਤੀ। ਪਰ ਜਿਹੋ ਜਿਹੀ ਹਰਕਤ ਕੈਪਟਨ ਅਮਰਿੰਦਰ ਨੇ ਕੀਤੀ, ਜ਼ਾਹਰ ਹੈ ਕਿ ਉਹ ਵੀ ਅਸੀਂ ਉਸ ਸੈਗਮੈਂਟ ਦੇ ਵਿੱਚ ਹੀ ਜਿਹੜਾ ਹੈ ਦੂਸਰੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ ਕਿ ਵੀ ਹੁਣ ਤਾਂ ਇਹਦਾ ਮੁੰਡਨ ਸੰਸਕਾਰ ਬਾਕੀ ਰਹਿ ਗਿਆ ਕਿ ਮੁੰਡਨ ਕਰਾ ਕੇ ਤੇ ਅਮਰਿੰਦਰ ਕੁਮਾਰ ਬਣ ਜਾਏ। ਔਰ ਬਾਕੀ ਦੀਆਂ ਸਾਰੀਆਂ ਹਰਕਤਾਂ ਜਿਹੜੀਆਂ ਨੇ ਉਸ ਨੇ ਜੋ ਕੁਝ ਕੀਤਾ ਹੈ ਉਹ ਨਾ ਕਾਬਲੇ ਮੁਆਫੀ ਹੈ। ਉਹ ਆਪਣੇ ਬਿਲਕੁਲ ਆਲੇ ਦੀ ਔਲਾਦ ਤਾਂ ਹੈ ਹੀ ਸੀ, ਪਰ ਇਹ ਹੁਣ ਆਲੇ ਨੂੰ ਵੀ ਪਿੱਛੇ ਛੱਡ ਗਏ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਦੇ ਲਈ ਇੱਕ ਉਤਸ਼ਾਹ ਹੈ, ਦੁਨੀਆ ਭਰ 'ਚ ਸਿੱਖਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਜੀ ਉੱਥੋਂ ਦੇ ਕੰਟੈਕਸਟ ਵੀ ਅਸੀਂ ਦੇਖੀਏ, ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਲੌਂਗੋਵਾਲ ਦੀ ਅਗਵਾਈ 'ਚ ਵਫਦ ਵੀ ਗਿਆ, ਅਕਾਲ ਤਖਤ ਦੇ ਜਥੇਦਾਰ ਨੇ ਵੀ ਇੱਛਾ ਜ਼ਾਹਰ ਕੀਤੀ ਸੀ, ਜਿਹੜੇ ਸਰਕਾਰੀ ਜਥੇਦਾਰ ਨੇ, ਪਰ ਪਤਾ ਨਹੀਂ ਕਿਉਂ ਆਗਿਆ ਨਹੀਂ ਮਿਲੀ ਜਾਂ ਉਹਨਾਂ ਦਾ ਕੋਈ ਸ਼ਾਰਟ ਨੋਟਿਸ ਹੈ। ਜੀ ਔਰ ਅੰਮ੍ਰਿਤਸਰ ਦੇ ਐਮਪੀ ਵੀ ਔਜਲਾ, ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਨਾਲ ਜਿਹੜਾ ਉਹ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਵੀ ਲੈ ਕੇ ਜਾ ਰਿਹਾ ਔਰ ਜਿਸ ਧਰਤੀ ਤੇ ਉਹ ਟੱਕ ਲਾਇਆ ਜਾਣਾ ਉਸ ਤੇ ਉਸ ਜਲ ਦਾ ਛਿੜਕਾਅ ਕਰਾਂਗੇ। ਚਲੋ ਕੋਈ ਵੀ ਹੈ, ਅਸੀਂ ਹਾਲਾਂਕਿ ਇਸ ਕਿਸਮ ਦੀਆਂ ਰਸਮਾਂ ਦੇ ਨਾਲ ਕੋਈ ਬਹੁਤਾ ਕੁਝ ਸਿੱਖੀ ਜਾਂ ਸਿਧਾਂਤ ਦਾ ਨਹੀਂ ਜੁੜਿਆ ਹੋਇਆ, ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਇਹ ਇੱਕ ਜਿਹੜੀ ਜੋ ਕੁਝ ਡੇਰਾ ਬਾਬਾ ਨਾਨਕ ਚਿਨਾ ਨੇ ਕੀਤੀ ਹਰਕਤ, ਜੇ ਦੁਨੀਆ ਭਰ 'ਚ ਸਿੱਖਾਂ ਨੂੰ ਮਾੜਾ ਲੱਗਾ ਤੇ ਜ਼ਾਹਰ ਹੈ ਈਵਨ ਹੋਰ ਵੀ ਜਿਹੜੇ ਸਿੱਖਾਂ ਨਾਲ ਪਿਆਰ ਕਰਨ ਵਾਲੇ ਲੋਕ ਨੇ ਕਿ ਵੀ ਇੱਕ ਪਾਸੇ ਇਸ ਕਿਸਮ ਦਾ ਓਕੇਜ਼ਨ ਵੀ ਜਿਹੜੀ ਤੁਹਾਡੀ ਪ੍ਰਾਪਤੀ ਗੁਰੂ ਨੇ ਤੁਹਾਡੀ ਗੋਦ 'ਚ ਲਿਆ ਕੇ ਜਿਵੇਂ ਪੱਕਿਆ ਅੰਬ ਸੁੱਟਣ ਵਾਲੀ ਗੱਲ ਹੁੰਦੀ ਹੈ, ਅਸੀਂ ਤਾਂ ਇਹਦੇ ਲਈ ਕੋਈ ਐਫਰਟ ਨਹੀਂ ਕੀਤਾ। ਇਹ ਉਹ ਗੁਰੂ ਦੀ ਬਖਸ਼ਿਸ਼ ਹੈ ਕਿ ਵੀ ਇਹ ਸਾਰੀਆਂ ਚੇਂਜਸ, ਜੀਓਪੋਲਿਟੀਕਲ ਚੇਂਜਸ ਔਰ ਪਾਕਿਸਤਾਨ ਦੇ ਵਿੱਚ ਗੁੱਡਵਿਲ ਸਿੱਖਾਂ ਦੇ ਲਈ, ਜਿਹਦੇ ਲਈ ਜ਼ਾਹਰ ਹੈ ਕਿ ਵੀ ਇਹਨਾਂ 40 ਸਾਲਾਂ ਦੇ ਵਿੱਚ ਸਾਡੇ ਸ਼ਹੀਦਾਂ ਦਾ ਬਹੁਤ ਵੱਡਾ, ਉਹਨਾਂ ਦੇ ਡੁੱਲੇ ਖੂਨ ਦੀ ਕੀਮਤ ਵੀ ਹੈ। ਔਰ ਇਸ ਪੀਰੀਅਡ ਦੇ ਵਿੱਚ ਸਿੱਖ ਆਜ਼ਾਦੀ ਪਸੰਦਾਂ ਨੇ, ਡਾਇਸਪੋਰਾ ਸਿੱਖਾਂ ਨੇ ਵੀ ਉਹ ਮਾਹੌਲ ਸਿਰਜਿਆ। ਸੋ ਮੈਂ ਇਸ ਨਾਲ ਜੁੜੀਆਂ 2-3 ਖਬਰਾਂ ਜਿਹੜੀਆਂ ਮੇਰੀ ਨਜ਼ਰ ਚੋਂ ਨੇ, ਮੈਂ ਜ਼ਰੂਰ Pakistan PM to lay stone for Kartarpur corridor on Wednesday. Pakistan Prime Minister Imran Khan will on Wednesday lay the foundation stone for the much awaited corridor linking Gurdwara Darbar Sahib in Kartarpur, the final resting place of Sikh faith's founder Guru Nanak Dev. ਔਰ ਮੈਂ ਦੇਖਦਾ ਵੀ ਇਹ ਲੈਂਗੁਏਜ ਜਦੋਂ ਅਸੀਂ ਪਾਕਿਸਤਾਨੀ ਅਖਬਾਰਾਂ 'ਚ ਵੀ ਜਾਂ ਦੂਜੇ ਦੇਖਦੇ ਹਾਂ ਰੈਸਟਿੰਗ ਪਲੇਸ ਕਹਿੰਦੇ ਨੇ, ਔਰ ਬਹੁਤ ਸਾਰਾ ਇੰਡੀਅਨ ਮੀਡੀਆ ਜਾਂ ਉਹਨਾਂ ਦਾ ਇਲੈਕਟ੍ਰੋਨਿਕ ਮੀਡੀਆ ਕਰਤਾਰਪੁਰ ਨੂੰ ਗੁਰੂ ਨਾਨਕ ਸਾਹਿਬ ਬਾਰੇ ਕਹਿਣਗੇ ਵੇਅਰ ਹੀ ਡਾਈਡ। ਸੋ ਮਤਲਬ ਇਹ ਆਪਣੇ ਝੂਠੇ ਜਿਹੜੇ ਦੇਵਤੇ ਹੋਏ ਕਿ ਨਹੀਂ ਹੋਏ, ਉਹਨਾਂ ਨੂੰ ਇਹਨਾਂ ਨੇ ਕੀ ਬਣਾਇਆ ਹੋਇਆ, ਭਗਵਾਨ ਤੇ ਕੀ ਕੁਝ ਬਣਾਇਆ ਹੁੰਦਾ, ਪਰ ਇਹ ਵੀ ਸ਼ੋਅ ਕਰਦਾ ਵੀ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਇਹ ਬਹੁ ਗਿਣਤੀ ਹੈ, ਇਹ ਕਿਵੇਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਕਿ ਵੀ ਅੱਛਾ ਪਾਕਿਸਤਾਨ 'ਚ ਸਿੱਖਾਂ ਦੀ ਗੁੱਡਵਿਲ, ਸਿੱਖ ਜਾ ਕਿਉਂ ਰਹੇ ਨੇ, ਏਡੇ ਗੁਰਦੁਆਰੇ, ਏਡੀ ਕਈ ਤਾਂ ਇਹ ਵੀ ਕਹਿੰਦੇ ਨੇ ਏਡੀ ਕੀ ਚੀਜ਼ ਹੈ ਗੁਰਦੁਆਰੇ ਕਿ ਇੱਥੇ ਕਿਉਂ ਨਹੀਂ ਸਿੱਖ ਬਣਾ ਸਕਦੇ ਕਿ ਪਾਕਿਸਤਾਨ ਦੇ ਨਾਲ, ਔਰ ਉਹਨਾਂ ਨੇ ਜਿਵੇਂ ਸਾਨੂੰ ਟ੍ਰੇਟਰ ਔਰ ਦੂਜਾ ਇਹਨਾਂ ਦਿਨਾਂ 'ਚ ਵੀ ਬਣਾਇਆ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਦਾ ਵੀਜ਼ਾ ਫ੍ਰੀ ਟਰੈਵਲ ਦੀ ਗੱਲ ਉਹਨਾਂ ਨੇ ਕੀਤੀ ਹੈ, ਹੋਏਗਾ, ਔਰ ਇਹਦੇ 'ਚ ਹੀ ਜਿਹੜਾ 550 ਸਾਲਾਂ ਦੇ ਨਾਲ ਜੁੜੀ ਇਹ ਗੱਲ ਹੈ। ਔਰ ਜਿਵੇਂ ਮੈਂ ਦੱਸਿਆ ਕਿ ਵੀ ਇੰਡੀਆ ਦੇ 2 ਵਜ਼ੀਰ ਹੋਣਗੇ, ਔਰ ਗੋਬਿੰਦ ਸਿੰਘ ਲੌਂਗੋਵਾਲ SGPC ਪ੍ਰੈਜ਼ੀਡੈਂਟ ਪਹਿਲਾਂ ਹੀ ਪਾਕਿਸਤਾਨ ਪਹੁੰਚ ਚੁੱਕੇ ਨੇ, ਔਰ ਜਿਹੜਾ ਇਹ ਸਾਰੇ ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਈਵਨ ਮੋਦੀ ਨੇ ਵੀ ਕਿਹਾ ਜੀ ਕਰਤਾਰਪੁਰ ਕੋਰੀਡੋਰ ਵੁੱਡ ਐਕਟ ਐਜ਼ ਅ ਬ੍ਰਿਜ ਬਿਟਵੀਨ ਦਾ ਪੀਪਲਸ ਆਫ ਇੰਡੀਆ ਐਂਡ ਪਾਕਿਸਤਾਨ। ਹੁਣ ਇਹ ਦੇਖਣਾ ਵੀ ਇਹ ਪੁੱਲ ਇਹਨਾਂ ਨੇ ਆਪ ਹੀ ਕਿਵੇਂ ਬਲਾਸਟ ਕਰਨੇ। ਔਰ ਇਸ ਸਾਰੇ ਚੋਂ ਜਿਹੜਾ ਖਾਸ ਤੌਰ ਤੇ ਨਵਜੋਤ ਸਿੱਧੂ ਇਸ ਵੇਲੇ ਜਿਹੜਾ ਆਲਰੇਡੀ ਲਾਹੌਰ ਪਹੁੰਚਿਆ ਹੋਇਆ ਔਰ ਆਪਣੇ ਸ਼ੇਰੋ ਸ਼ਾਇਰੀ ਵੀ ਕਰ ਰਿਹਾ ਔਰ ਸਟਾਰ ਬਣਿਆ ਹੋਇਆ, ਔਰ ਉਹ ਸਾਰੇ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਘੱਟੋ ਘੱਟ ਇਸ ਮੁੱਦੇ ਦੇ ਉੱਤੇ ਹੀ, ਭਾਵੇਂ ਹੁਣ ਕੱਲ ਨੂੰ ਲੌਂਗ ਟਰਮ ਕੀ ਹੋਏਗਾ, ਹਾਲਾਂ ਅੱਜ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਦੀ ਕਾਲ ਸੀ, ਕੋਈ ਇੰਟਰਵਿਊ ਵੀ ਨਵਜੋਤ ਸਿੱਧੂ ਦੇ ਆਏ ਨੇ ਜਿਹਦੇ 'ਚ
ਇੱਕ ਦੋ ਹਿੰਟਸ ਇਸ ਕਿਸਮ ਦੇ ਵੀ ਨੇ ਕਿ ਵੀ ਜਿੱਥੇ ਚਲੋ ਵਧਾਈ ਤਾਂ ਦੋਨਾਂ ਨੂੰ ਦੇਣੀ ਬਣਦੀ ਹੈ, ਇਮਰਾਨ ਖਾਨ ਮੋਦੀ ਨੂੰ ਜੀ ਉਹਨੇ ਵੀ ਦਿੱਤੀ, ਪਰ ਇਸ ਚੋਂ ਵੀ ਸਾਨੂੰ ਬੜਾ ਕੇਅਰਫੁਲ ਹੋਣਾ ਪਏਗਾ ਕਿ ਵੀ ਕਿਤੇ ਇਹ ਜਿਹੜਾ ਅਮਰਿੰਦਰ ਔਰ ਸਿੱਧੂ ਦਾ ਜਿਹਨੂੰ ਸਪੈਟ ਕਹਿੰਦੇ ਨੇ ਜਾਂ ਇਸ ਵੇਲੇ ਚੋਲ ਮੋਲ ਤੇ ਨਹੀਂ ਕਿਤੇ ਝਗੜੇ ਦੀ ਥਾਂ ਤੇ, ਕਿਉਂਕਿ ਅਮਰਿੰਦਰ ਨੇ ਕਿਹਾ ਜੀ ਮੈਂ ਤਾਂ ਉਹਨੂੰ ਸਲਾਹ ਦਿੱਤੀ ਸੀ ਨਾ ਜਾ, ਜੀ ਉਹ ਫਿਰ ਵੀ ਗਿਆ, ਉਹਨੇ ਕਿਹਾ ਜੀ ਮੈਂ ਪਰਸਨਲ ਵਿਜ਼ਿਟ ਤੇ ਹਾਂ। ਕਿਤੇ ਇਹ ਤਾਂ ਨਹੀਂ ਹੈ ਵੀ ਇੱਕ ਪਾਸੇ ਇਹ ਜਿਹਦਾ ਮੁੰਡਨ ਹੋਣ ਵਾਲਾ ਹੈ ਸ਼ੋ ਬॉय, ਇਹ ਜਿਹੜਾ ਹੈ ਇਹ ਬਿਲਕੁਲ ਹੌਸਟਾਈਲ ਕਰਕੇ ਉਹਨੂੰ ਇਸ ਵੇਲੇ ਸਾਰਾ ਭਾਰਤੀ ਮੀਡੀਆ ਜਿਹੜਾ ਰੀਅਲ ਹੀਰੋ ਔਰ ਰੀਅਲ ਪੈਟਰੀਓਟ ਔਰ ਦੂਜਾ ਕਰ ਰਿਹਾ ਹੈ, ਜੀ ਤੇ ਨਵਜੋਤ ਸਿੱਧੂ ਨੂੰ ਉਹਨਾਂ ਨੇ ਬਿਲਕੁਲ ਟ੍ਰੇਟਰ ਦੀ ਕੈਟਾਗਰੀ 'ਚ ਰੱਖਿਆ ਹੋਇਆ। ਔਰ ਇਹ ਜਿਹੜਾ ਸਿੱਧੂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਬਾਇਲੈਟਰਲ ਟਾਕਸ ਦੇ ਵਿੱਚ ਵੀ ਹੈਲਪਫੁਲ ਹੋਏਗਾ, ਔਰ ਇਹ ਜਿਹੜੀ ਸਟੇਨਡ ਰਿਲੇਸ਼ਨਸ ਨੇ ਇਹ ਸਾਰੇ ਇਸ ਦੇ ਵਿੱਚ ਵੀ ਜਿਹੜਾ ਸਾਨੂੰ ਹੈਲਪ ਮਿਲੇਗੀ। ਜੀ ਔਰ ਮੈਂ ਸਮਝਦਾ ਵੀ ਗੱਲ ਸਿਰਫ ਇੱਕ ਫਾਊਂਡੇਸ਼ਨ ਸਟੋਨ ਰੱਖ ਕੇ ਕੋਈ ਵਾਵਾ ਲੈਣ ਦੀ ਨਹੀਂ ਹੈ। ਇਹ ਲੱਗਦਾ ਹੈ ਕਿ ਪਾਕਿਸਤਾਨ ਨੇ ਇਸ ਸਾਰੇ ਮੁੱਦੇ ਦੇ ਉੱਤੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕੀਤਾ ਹੋਇਆ ਹੈ। ਜੀ ਔਰ ਜਿਹੜੀ ਖਬਰ ਡੌਨ ਅਖਬਾਰ ਦੇ ਵਿੱਚ ਵੀ ਪ੍ਰਮੁਖਤਾ ਦੇ ਨਾਲ ਛਪੀ ਔਰ ਇਧਰ ਵੀ ਟ੍ਰਿਬਿਊਨ 'ਚ ਵੀ ਹੈ, ਹੋਟਲਸ ਰੇਲਵੇ ਸਟੇਸ਼ਨ ਟੂ ਬੀ ਬਿਲਟ ਫॉर ਸਿੱਖ ਪਿਲਗ੍ਰਿਮਸ ਇਨ ਕਰਤਾਰਪੁਰ, ਔਰ ਇਹ ਇਸਲਾਮਾਬਾਦ ਦੀ ਡੇਟਲਾਈਨ ਨਾਲ ਖਬਰ ਹੈ। The Pakistan government would provide land to Sikh organizations for hotels in Kartarpur, Nankana Sahib and Narowal, and a railway station in Kartarpur to provide state-of-the-art boarding and lodging facilities, a minister announced. So ਉਹਨੇ ਸ਼ੇਖ ਰਸ਼ੀਦ ਅਹਿਮਦ ਜਿਹੜਾ ਰੇਲਵੇ ਮਿਨਿਸਟਰ ਹੈ, ਜੀ ਇਹ ਰਾਵਲਪਿੰਡੀ ਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਬੜਾ ਬੋਲਡ ਕਿਸਮ ਦਾ ਬੰਦਾ ਹੈ। ਜੀ ਔਰ ਉਸ ਪੀਰੀਅਡ 'ਚ ਵੀ ਜਦੋਂ ਪਿਛਲੇ ਸਾਲਾਂ 'ਚ ਕਈ ਸਿੱਖਾਂ ਪ੍ਰਤੀ ਜਾਂ ਸਿੱਖ ਰਾਜ ਪ੍ਰਤੀ ਜਿਹੜੀ ਹੈ ਉਹ ਨਾ ਪੱਖੀ ਵੀ ਰਵੱਈਏ ਵਾਲੇ ਲੋਕ ਟੀਵੀ ਤੇ ਹੁੰਦੇ ਰਹੇ ਨੇ, ਇਹ ਬੜੇ ਧੜੱਲੇ ਨਾਲ ਸ਼ੇਖ ਅਹਿਮਦ ਰਸ਼ੀਦ ਉਹਨੇ ਕਿਹਾ ਹਕੂਮਤ ਕੀ तो रंजीत सिंह ने जी 40 साल हुकूमत की, किसी को फांसी के फंदे पे नहीं लटकाई, ये क्या हुकूमत करेंगे, हुकूमत की तो रंजीत सिंह ने। सो मैं समझदा भी ये ਜਿਹੜਾ ਸਾਰਾ ਪਾਰਟ ਤੁਰਿਆ ਆਉਂਦਾ ਹੈ, ਜਿਹੜਾ ਆਲ ਆਫ ਅ ਸਡਨ ਨਹੀਂ ਕੁਝ ਹੋਇਆ। ਪਾਕਿਸਤਾਨ 'ਚ ਵੀ ਇਹ ਰਿਅਲਾਈਜੇਸ਼ਨ ਆਈ ਕਿ ਵੀ ਜੇ ਉਹਨਾਂ ਦੇ ਲਈ ਵੀ ਕੋਈ ਸ਼ੀਲਡ ਹੈ ਜਾਂ ਉਹਨਾਂ ਦੇ ਲਈ ਫਿਊਚਰ ਦੇ ਹਮਸਾਏ ਦੇ ਤੌਰ ਤੇ ਉਹਨਾਂ ਦੀ ਜਿਹੜੀ ਐਗਜ਼ਿਸਟੈਂਸ ਨੂੰ ਵੀ ਕਬੂਲਦੇ ਨੇ ਔਰ ਜਿਹੜੇ ਦਿਲੋਂ ਮੁਹੱਬਤ ਕਰਦੇ ਨੇ ਤੇ ਉਹ ਸਿੱਖ ਕੌਮ ਹੈ। ਤੇ ਮੇਰਾ ਖਿਆਲ ਹੈ ਸਾਡੇ ਵੀ ਇੱਕ ਵੱਡੇ ਤਬਕੇ ਨੂੰ ਅਜੇ ਇੱਕ ਇਹ ਮੁੰਡਨਯੋਗ ਅਮਰਿੰਦਰ ਔਰ ਇਹ ਬਦ ਦਿਮਾਗ ਬਦ ਕਲਾਮ ਹਰਸਿਮਰਤ ਸੁਖਬੀਰ ਦੀ ਨਸਲ ਨੂੰ ਜੇ ਪਾਸੇ ਛੱਡ ਦਈਏ ਤੇ ਇੱਕ ਵੱਡਾ ਤਬਕਾ ਅੱਜ ਮੈਂ ਦੇਖਦਾ ਹਾਂ ਕਿ ਅੱਜ ਤੋਂ 20 ਸਾਲ ਪਹਿਲਾਂ ਸਿਚੁਏਸ਼ਨ ਡਿਫਰੈਂਟ ਸੀ। ਇਵਨ ਗੱਲਬਾਤ ਕਰਦੇ ਹਾਂ ਵੀ ਅੱਜ ਜਦੋਂ ਮੈਂ ਟਰੈਵਲ ਅਰਾਊਂਡ ਵੀ ਕਰਦਾ ਹਾਂ, ਅੱਜ ਵੱਡੀ ਗਿਣਤੀ ਸਾਡੇ ਸਿੱਖ ਭੈਣ ਭਰਾ ਮੁਸਲਮਾਨਾਂ ਪ੍ਰਤੀ ਪਾਕਿਸਤਾਨੀਆਂ ਪ੍ਰਤੀ ਇੱਕ ਪਿਆਰ ਦਾ ਜਜ਼ਬਾ ਰੱਖਦੇ ਨੇ ਔਰ ਉਹ ਜਿਹੜਾ ਭਾਰਤੀ ਪ੍ਰਚਾਰ ਔਰ ਉਹ ਟੈਕਸਟ ਬੁੱਕਸ ਕਿਤਾਬਾਂ ਚੋਂ ਜੋ ਕੁਝ ਪੜ੍ਹ ਕੇ ਜਿਹੜੇ ਦਿਮਾਗ ਵਾਸ਼ ਕੀਤੇ ਹੋਏ ਸੀ ਉਹ ਕਾਫੀ ਸਾਫ਼ ਨੇ। ਸੋ ਇਹ ਸ਼ੇਖ ਅਹਿਮਦ ਰਸ਼ੀਦ ਕਹਿੰਦੇ ਨੇ ਹੀ ਮੇਡ ਦਾ ਰਿਮਾਰਕਸ ਔਨ ਮੰਡੇ ਆਫਟਰ ਸੀਇੰਗ ਆਫ ਇੰਡੀਅਨ ਸਿੱਖ ਪਿਲਗ੍ਰਿਮਸ who departed for Lahore through special trains following religious rituals at Gurdwara Panja Sahib in Hassan Abdal, Punjab। ਸੋ ਉਹਨਾਂ ਨੇ ਕਿਹਾ ਕਿ ਵੀ ਅਸੀਂ 10 ਏਕੜ ਲੈਂਡ ਕਰਤਾਰਪੁਰ ਤੇ ਨਨਕਾਣਾ ਸਾਹਿਬ ਤੇ 5 ਏਕੜ ਜਿਹੜੀ ਹੈ ਨਾਰੋਵਾਲ 'ਚ ਸਿੱਖ ਜਥੇਬੰਦੀਆਂ ਨੂੰ ਦੇਵਾਂਗੇ ਤਾਂ ਕਿ ਉਹ 5 ਸਟਾਰ ਹੋਟਲ ਔਰ ਦੂਸਰੀਆਂ ਫੈਸਿਲਿਟੀਆਂ ਜਿਹੜੀਆਂ ਸਿੱਖ ਯਾਤਰੂਆਂ ਲਈ ਜ਼ਰੂਰੀ ਨੇ ਉਹ ਬਣਾ ਸਕਣ। ਟ੍ਰੇਨਸ ਵੁੱਡ ਰਨ ਫਰਮ ਨਨਕਾਣਾ ਸਾਹਿਬ ਟੂ ਕਰਤਾਰਪੁਰ ਐਂਡ ਹੋਸਟਲਸ ਵੁੱਡ ਬੀ ਕੰਸਟਰਕਟਡ ਨੀਅਰ ਆਲ ਸਿੱਖ ਪਿਲਗ੍ਰਿਮੇਜ ਸਾਈਟ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਵੇਂ ਮੈਂ ਕਿਹਾ ਸੀ ਵੀ ਜੇ ਡੇਰਾ ਬਾਬਾ ਨਾਨਕ ਦੀ ਲੈਂਡ ਪ੍ਰਾਈਸਿਸ ਸ਼ੂਟ ਕਰ ਗਏ ਹੈ ਤੇ ਹਰ ਇੱਕ ਨੂੰ ਇਹ ਹੈ ਵੀ ਉੱਥੇ ਵੀ ਔਰ ਮੈਂ ਸਮਝਦਾ ਵੀ ਪਾਕਿਸਤਾਨ ਦੇ ਲਈ ਵੀ ਇਹ ਇੰਪੋਰਟੈਂਟ ਗੱਲ ਬਣ ਜਾਂਦੀ ਹੈ। ਔਰ ਉਹਨਾਂ ਨੇ ਕਿਹਾ ਮਿਨਿਸਟਰ ਸੈਡ ਇਮਰਾਨ ਖਾਨਸ ਗਵਰਨਮੈਂਟ ਵਾਸ ਇਨਵੈਸਟਿੰਗ ਮਿਲੀਅਨਸ ਆਫ ਰੁਪੀਜ਼ ਫॉर ਮਾਡਰਨਾਈਜੇਸ਼ਨ ਆਫ ਹਸਨ ਅਬਦਾਲ ਐਂਡ ਨਾਰੋਵਾਲ ਰੇਲਵੇ ਸਟੇਸ਼ਨਸ। ਫਿਰ ਇਹ ਸਾਰੇ ਚੋਂ ਜਿਹੜਾ ਆਲਰੇਡੀ ਜਿਹੜਾ 4000 ਦੇ ਕਰੀਬ ਯਾਤਰੂ ਭਾਰਤ ਤੋਂ ਗਏ, 148 ਦੇ ਕਰੀਬ ਹੋਰ ਥਾਵਾਂ ਤੋਂ ਇਹ ਡਿਫਰੈਂਟ ਡੀਟੇਲ ਹੈ ਔਰ ਦੁਨੀਆ ਭਰ ਚੋਂ ਇਸ ਵੇਲੇ ਸਿੱਖ ਉੱਥੇ ਜਾਂਦੇ ਨੇ। ਸੋ ਇਸ ਕਰਤਾਰਪੁਰ ਕੋਰੀਡੋਰ ਦਾ ਜਦੋਂ ਅਸੀਂ ਕੱਲ ਵੀ ਜ਼ਿਕਰ ਕੀਤਾ ਹੈ, ਸੋ ਅਸੀਂ 1999 ਦੇ ਨਾਲ ਇਸ ਦਾ ਸੰਬੰਧ ਜੋੜ ਕੇ ਗੱਲ ਕੀਤੀ ਸੀ ਕਿ ਕਿਵੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਫਿਰ 2001 ਦੇ ਵਿੱਚ ਸਰ ਕੁਲਦੀਪ ਸਿੰਘ ਵਡਾਲਾ ਜਿਹੜੇ ਅਕਾਲੀ ਲੀਡਰ ਉਹਨਾਂ ਨੇ ਜਾ ਕੇ ਅਰਦਾਸ ਸ਼ੁਰੂ ਕੀਤੀ। ਪਰ ਅੱਜ ਜਿਹੜੀ ਸਟੋਰੀ ਜਿਸ ਬਾਰੇ ਮੈਨੂੰ ਵੀ ਨਹੀਂ ਸੀ ਪਤਾ ਕਿ ਇਹਦਾ ਪਿਛੋਕੜ ਕੋਈ ਕਰਤਾਰਪੁਰ ਕੋਰੀਡੋਰ ਦਾ ਬਹੁਤ ਪਹਿਲਾਂ ਔਰ ਈਵਨ ਇੰਦਰਾ ਗਾਂਧੀ ਨੇ 1969 ਦੇ ਵਿੱਚ
ਜਦੋਂ ਕਿ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ, ਕਿਉਂਕਿ 1469 ਚ ਉਹਨਾਂ ਦਾ ਪ੍ਰਕਾਸ਼ ਹੋਇਆ ਜੀ ਹੁਣ ਅਗਲਾ ਸਾਲ 550 ਹੈ। ਔਰ ਇਹਦੇ ਚ ਟ੍ਰਿਬਿਊਨ ਨੇ ਈਵਨ ਫਰੰਟ ਪੇਜ ਉਹ ਆਪਣੀ ਸਟੋਰੀ ਦਿੱਤੀ ਜਿਹੜੀ ਟ੍ਰਿਬਿਊਨ ਚ 1969 ਚ ਛਪੀ ਸੀ ਜੀ ਔਰ ਉਹਦਾ ਟਾਈਟਲ ਸੀ ਕਰਤਾਰਪੁਰ ਕੋਰੀਡੋਰ। ਇਹ ਹੁਣ ਅੱਜ ਦੀ ਸਟੋਰੀ ਹੈ। ਐਕਸੈਸ ਫਰਸਟ ਪ੍ਰੋਮਿਸਡ ਇਨ 1969, then Prime Minister Indira Gandhi had assured state on land swap with Pakistan ਕਿ ਉਹਨਾਂ ਨੇ ਕਿਹਾ ਜਿਵੇਂ ਇਹਨਾਂ ਨੇ ਬੰਗਲਾਦੇਸ਼ ਦੇ ਨਾਲ ਬਾਰਡਰ ਸਿੱਧਾ ਕਰਦੇ ਆ ਕਿ ਜੀ ਅਸੀਂ ਇਹ ਕਰਾਂਗੇ ਜ਼ਰੂਰ ਜੇ ਸਾਨੂੰ ਉਹਦੇ ਬਦਲੇ ਜ਼ਮੀਨ ਵੀ ਦੇਣੀ ਪੈਂਦੀ ਹੈ। ਸੋ ਇਹ ਆਲ ਆਫ ਏ ਸਡਨ ਜਿਹੜਾ ਇਹਨਾਂ ਨੇ ਕਿਵੇਂ ਅੱਧੀ ਸਦੀ ਜੀ ਇਸ ਇਸ਼ੂ ਨੂੰ ਦਬਾ ਕੇ ਰੱਖਿਆ, ਇਹਦੇ ਬਾਵਜੂਦ ਕਿ ਸਿੱਖ ਮੰਗ ਵੀ ਕਰਦੇ ਰਹੇ। ਔਰ ਇਹ ਵਿਸ਼ਵ ਭਾਰਤੀ ਨਾਂ ਦੇ ਕਿਸੇ ਬੀਬੀ ਜਾਂ ਬੰਦਾ ਇਸ ਪੱਤਰਕਾਰ ਨੇ ਕੀਤੀ ਹੈ। ਜੀ It was 49 years ago that access to Gurdwara Kartarpur Sahib was first envisaged by the powers that be ਕਿ 49 ਸਾਲ ਪਹਿਲਾਂ ਇਹ ਇਸ਼ੂ ਜਿਹੜਾ ਹੈ in 1969 during Guru Nanak Sahib's 500th birth anniversary celebration, the then Prime Minister Indira Gandhi had promised the state government that land swap would be done with Pakistan for the purpose. The need for access to the Gurdwara was felt soon after partition. ਫਿਰ ਉਹਨਾਂ ਨੇ ਕਿਹਾ ਜੀ ਕਿ ਗੁਰੂ ਸਾਹਿਬ ਨੇ ਉੱਥੇ ਆਪਣੇ ਇੰਨੇ ਵਕਤ ਗੁਜ਼ਾਰੇ, ਉੱਥੇ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਹੈ ਜਿਹੜੀ ਕਿ ਉਹਨਾਂ ਨੇ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਮੁਕੰਮਲ ਕੀਤੀ। ਇਹ ਪਤਾ ਨਹੀਂ ਕੀ ਕਹਿਣਾ ਚਾਹੁੰਦਾ, ਬਟ the Guru had spent his last days at Kartarpur Sahib. The shrine housed a bead of Guru Granth Sahib, which had been dictated by Guru Arjan Dev and written by Bhai Gurdas, as per a report published in the Tribune on January 4th, 1948. ਹੁਣ ਗੱਲ ਪਹਿਲਾਂ ਇਹਨੇ ਹੀ ਕੀਤੀ ਕਿ ਜਿਹੜੀ ਹੈ 1969 'ਚ ਗੱਲ ਹੋਈ, ਪਰ ਹੁਣੇ ਕਹਿੰਦੇ 4 ਜਨਵਰੀ ਨੂੰ ਅਕਾਲੀ ਦਲ during a conference in Patiala passed a resolution demanding immediate resolution of the dispute between India and Pakistan over the land of Gurdwaras at Nankana Sahib and Kartarpur. ਇਹ ਸਿੱਖਾਂ ਨੇ ਮੰਗ ਕੀਤੀ 1948 ਚ ਕਿ ਭਾਈ ਇਹ ਨਨਕਾਣਾ ਸਾਹਿਬ ਔਰ ਕਰਤਾਰਪੁਰ ਦੇ ਦਰਸ਼ਨਾਂ ਦੇ ਲਈ ਜੋ ਵੀ ਕਰਨਾ ਪੈਂਦਾ ਹੈ ਉਸ ਲਈ ਭਾਰਤ ਸਰਕਾਰ ਕਰੇ। ਜੀ Amid refusal of visas to Sikh pilgrims to visit Gurdwaras in Pakistan, the Shromani Gurdwara Prabandhak Committee and Chief Khalsa Diwan insisted that India should get back the Gurdwara land. Prior to the India-Pakistan border discussion on December 21st, 1959, Chief Khalsa Diwan in a letter to Prime Minister reiterated the demand. However, the Congress government in Punjab had written to the centre that it was not advisable to modify the boundary fixed on the basis of Red Cliff Award. ਹੁਣ ਸਿੱਖ ਮੰਗ ਕਰ ਰਹੇ ਨੇ ਕਿ ਵੀ ਇਹਨਾਂ ਗੁਰਦੁਆਰਿਆਂ ਸੰਬੰਧੀ ਕੁਝ ਕਰੋ, ਔਰ ਇਹ ਕਾਂਗਰਸ ਗਵਰਨਮੈਂਟ ਜਿਹੜੀ ਹੈ ਜਦੋਂ ਅਸੀਂ ਕਹਿੰਦੇ ਆ ਕਿ ਵੀ ਇਹ ਕਿਵੇਂ ਸਿੱਖ ਵਿਰੋਧੀ ਨੀਤੀਆਂ 47 ਤੋਂ ਬਾਅਦ ਹੀ ਬਣੀਆਂ, ਉਦੋਂ ਹੀ ਇਹਨਾਂ ਨੇ ਦੇਖਿਆ ਵੀ ਸਿੱਖ ਤਾਂ ਫਿਰ ਜੁੜ ਜਾਣਗੇ ਜੋ ਉਹਨਾਂ ਨੇ 47 ਚ ਪਾਗਲਪਨ ਕਰਵਾਇਆ। ਸੋ ਉਹਦੇ ਜਿਹੜੀ ਕਾਂਗਰਸ ਦੀ ਗਵਰਨਮੈਂਟ ਸੀ ਪੰਜਾਬ ਚ 1959 ਚ ਕੈਰੋਂ ਦੀ ਸਰਕਾਰ ਸੀ, ਜਿਸ ਕੈਰੋਂ ਤੋਂ ਸਿੱਖਾਂ ਨੂੰ ਕਟਵਾਇਆ ਵੀ, ਉਹਨਾਂ ਨੇ ਕਿਹਾ ਜੀ ਨਾ ਰੈੱਡ ਕਲਿਫ ਦੇ ਨਾਲ ਜਿਹੜਾ ਹੁਣ ਬਣ ਗਿਆ ਬਾਰਡਰ ਉਹ ਹੋ ਗਿਆ, ਹੁਣ ਅਸੀਂ ਗੁਰਦੁਆਰਿਆਂ ਦੀ ਗੱਲ ਨਾ ਕਰੀਏ, ਇਹ ਜਿਹੜਾ ਇਹ ਬੈਡ ਬਲੱਡ ਪੈਦਾ ਕਰੇਗਾ। ਅਬਾਊਟ ਏ ਡੈਕੇਡ ਲੇਟਰ 1959 ਚ ਕੈਰੋਂ ਨੇ ਕਿਹਾ ਜੀ ਨਹੀਂ ਇਹ ਸਾਨੂੰ ਅਕਾਲੀਆਂ ਨੇ ਮੰਗ ਕੀਤੀ ਕਿ ਵੀ ਇਹ ਇਵੇਂ ਹੋਏ। ਅਬਾਊਟ ਏ ਡੈਕੇਡ ਲੇਟਰ ਇੰਦਰਾ ਗਾਂਧੀ ਸੈਡ the center would approach the Pakistan government on the Kartarpur Sahib issue. The Prime Minister also gave an assurance on granting free visas for visitors to Nankana Sahib. ਇਹ ਇੰਦਰਾ ਗਾਂਧੀ 1969 50 ਸਾਲ ਪਹਿਲਾਂ ਕਹਿ ਰਹੀ ਹੈ ਕਿ ਜੀ ਸਾਡੀ ਸਰਕਾਰ ਜਿਹੜੀ ਆ ਉਹ ਕਰਤਾਰਪੁਰ ਸਾਹਿਬ ਦਾ ਮੁੱਦਾ ਵੀ, ਔਰ ਅਸੀਂ ਜਿਹੜਾ ਫ੍ਰੀ ਵੀਜ਼ਾ ਦੀ ਲੋੜ ਨਾ ਹੋਏ ਨਨਕਾਣਾ ਸਾਹਿਬ ਜਾਣ ਦੀ, ਇਸ ਗੱਲ ਨੂੰ ਕਰਾਂਗੇ। ਉਹਨਾਂ ਨੇ ਫਿਰ ਕਿਹਾ ਜੀ ਓਵਰ ਦਾ ਈਅਰਸ ਵੀਜ਼ਾ ਫ੍ਰੀ ਐਕਸੈਸ ਬਿਕੇਮ ਦਾ ਨਿਊ ਡਿਮਾਂਡ, ਔਰ ਫਿਰ ਜਿਹੜਾ ਹੈ ਉਹ ਸਾਰੀ ਗੱਲ ਦਬਦੀ ਦਬਾਉਂਦੀ ਰਹੀ। ਫਿਰ ਕੁਲਦੀਪ ਸਿੰਘ ਵਡਾਲਾ ਔਰ ਇਹ ਆ ਗਏ। ਸੋ ਇਹ ਗੱਲ ਮੈਨੂੰ ਵੀ ਨਹੀਂ ਸੀ ਪਤਾ, ਔਰ ਟ੍ਰਿਬਿਊਨ ਦੀ ਹੀ ਸਟੋਰੀ ਸੀ, ਉਹਨਾਂ ਨੇ ਆਪਣੀ ਪਬਲਿਸ਼ ਸਟੋਰੀ ਤੋਂ ਹੀ ਗੱਲ ਕਰਕੇ ਅੱਗੇ ਤੋਰਿਆ ਕਿ ਭਾਈ ਉਸ ਪੀਰੀਅਡ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਨੇ, ਜੇ ਇੰਦਰਾ ਗਾਂਧੀ ਵੀਜ਼ਾ ਫ੍ਰੀ ਐਕਸੈਸ ਨਨਕਾਣਾ ਸਾਹਿਬ ਦੀ ਗੱਲ ਕਰਦੀ ਹੈ, ਕਰਤਾਰਪੁਰ ਸਾਹਿਬ ਦੀ ਗੱਲ ਕੈਰੋਂ ਸਰਕਾਰ ਪੰਜਾਬ 'ਚ ਬਲੌਕ ਕਰ ਦਿੰਦੀ, ਨਾ ਜੀ ਨਾ, ਅਸੀਂ ਜੋ ਹੋ ਗਿਆ ਅਸੀਂ ਅੱਗੇ ਨਹੀਂ। ਸੋ ਇਹ ਕਿਸ ਕਿਸਮ ਦੀ ਬਦਦਿਆਨਤੀ ਰਹੀ ਹੈ ਕਿ ਵੀ ਸਿੱਖਾਂ ਨੂੰ ਤੁਸੀਂ ਉਹਨਾਂ ਦੇ ਗੁਰਧਾਮਾਂ ਤੱਕ ਜਿਹੜਾ ਉਹ ਜਾਣ ਨਹੀਂ ਦੇਣਾ ਚਾਹੁੰਦੇ, ਉਹਨਾਂ ਤੋਂ ਵਿਛੋੜਿਆ ਹੋਇਆ। ਔਰ ਇੱਕ ਪਾਸੇ ਇਹ ਸੋਚ ਰਹੀ ਹੈ
ਔਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਇਹ ਸਿਰਫ ਇੱਕ ਲੈਵਲ ਦੇ ਉੱਤੇ ਨਹੀਂ ਹੈ ਜਿਹੜੀ ਪਾਕਿਸਤਾਨ 'ਚ ਗੁੱਡਵਿਲ ਔਰ ਜਿਵੇਂ ਇਹ ਸਾਰਾ ਪਿਆਰ ਹੈ ਉਹ ਜਿਵੇਂ ਅਸੀਂ ਦੋ ਸਟੋਰੀਜ਼ ਇਸ ਨਾਲ ਹੀ ਰਿਲੇਟਡ ਇਸ ਵੇਲੇ ਜਿਹੜੇ ਪਾਕਿਸਤਾਨੀ ਪੰਜਾਬ ਦੇ ਗਵਰਨਰ ਨੇ ਚੌਧਰੀ ਮੁਹੰਮਦ ਸਰਵਰ ਜੀ ਔਰ ਇਹ ਖਬਰ ਹੈ ਗੁਰੂ ਨਾਨਕ's teachings relevant for all ages ਸਰਵਰ ਔਰ ਇਹ ਡਾਨ ਦੀ ਸਟੋਰੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਗਵਰਨਰ ਚੌਧਰੀ ਮੁਹੰਮਦ ਸਰਵਰ ਟਿਊਜ਼ਡੇ said ਬਾਬਾ ਗੁਰੂ ਨਾਨਕ ਸਾਹਿਬ's teachings were relevant for all ages as he preached love for humanity, religious harmony, human rights and peace. ਵੈਰੀ ਕਿ ਨਾਈਸ ਵੀ ਇਹ ਸਾਰੀ ਇਨਸਾਨੀਅਤ ਲਈ ਨੇ ਜੀ। ਕਿਉਂਕਿ ਬਾਬੇ ਨਾਨਕ ਨੇ ਇਨਸਾਨੀਅਤ ਸਦਭਾਵਨਾ ਮਜ਼ਹਬੀ ਔਰ ਮਨੁੱਖੀ ਹੱਕਾਂ ਦੀ ਗੱਲ ਔਰ ਪੀਸ ਅਮਨ ਜੀ। ਇਸ ਦੀ ਗੱਲ ਕੀਤੀ ਐਡਰੈਸਿੰਗ ਐਨ ਇੰਟਰਨੈਸ਼ਨਲ ਸੈਮੀਨਾਰ in connection with 549th birth anniversary of Baba Guru Nanak organized by Dayal Singh Research and Culture Forum Lahore at the Governor House, he said Pakistan wanted peaceful relations with all its neighbors, adding that India should work for regional peace as per the teachings of Sikhism's founding Guru. ਇਹ ਕੱਲ ਉਹਨਾਂ ਨੇ ਕਿਹਾ ਕਿ ਜੀ ਭਾਰਤ ਜਿਹੜੇ ਸਿੱਖੀਜ਼ਮ ਦੇ ਗੁਰੂ ਨੇ ਇਨਸਾਨੀਅਤ ਨੂੰ ਨੂੰ ਆਪਣੇ ਦਿਲ 'ਚ ਰੱਖਣ ਵਾਲੇ ਗੁਰੂ ਜੀ ਉਹਨਾਂ ਦੀਆਂ ਜਿਹੜੀਆਂ ਨੇ ਟੀਚਿੰਗਸ ਉਹਨਾਂ ਤੇ ਅਮਲ ਕਰਦੇ ਆ ਸ਼ਾਂਤੀ ਲਈ ਕੰਮ ਕਰੇ The governor said Pakistan government always welcomed the Sikh pilgrims from all over the world to attend the birth celebration, adding Pakistan was a peace-loving country and all citizens enjoyed religious freedom without discrimination. और फिर उन्होंने माइनॉरिटीज़ बारे किया कि भाई असी बिल्कुल उन्होंने हकों की राखी करते हैं और करांगे और फिर उन्होंने कहा भी इमरान खान जिहड़े ने ही विल बी लेइंग द फाउंडेशन स्टोन ऑफ करतारपुर कॉरिडोर ऑन वेडनेसडे एंड इट वुड बी a gift from the government of Pakistan to the Sikh community. Indeed, it's a gift, no doubt about it. ਫਿਰ ਉਹਨਾਂ ਨੇ ਜਿਹੜਾ ਹੋਰ ਗੱਲਾਂ ਕੀਤੀਆਂ ਨੇ ਕਿ ਵੀ ਅਸੀਂ ਜਿਹੜਾ ਸਾਰੇ ਹੀ ਇਸ਼ੂਜ਼ ਨੇ ਜਿਨ੍ਹਾਂ 'ਚ ਇਨਕਲੂਡਿੰਗ ਵੀਜ਼ਾ ਪ੍ਰੋਸੈਸ ਔਰ ਦੂਜਾ ਜਿਹੜੇ ਕੋਈ ਸਿੱਖ ਯਾਤਰੂਆਂ ਨੂੰ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਅਸੀਂ ਹੱਲ ਕਰਾਂਗੇ ਔਰ ਸਿਰਫ ਇਹੀ ਨਹੀਂ ਬਹੁਤ ਵਾਰੀ ਹੁਣ ਜਦੋਂ ਦੀ ਵਰਲਡ ਸਿੱਖ ਪਾਰਲੀਮੈਂਟ ਹੋਂ ਚਾਹੀਏ ਅਕਸਰ ਕੁਝ ਸਾਡੇ ਭਰਾ ਭੈਣਾਂ ਵੀ ਕਹਿਣਗੇ ਜੀ ਵਰਲਡ ਸਿੱਖ ਪਾਰਲੀਮੈਂਟ ਕਰ ਕੀ ਰਹੀ ਹੈ ਬਿਲਕੁਲ ਪਰ ਮੈਂ ਸਮਝਦਾ ਵੀ ਬੇਸ਼ੱਕ ਅਜੇ ਕੋਈ ਬਹੁਤ ਜ਼ਿਆਦਾ ਬਿਆਨਬਾਜ਼ੀਆਂ 'ਚ ਵਰਲਡ ਸਿੱਖ ਪਾਰਲੀਮੈਂਟ ਨਹੀਂ ਹੈ ਲੇਕਿਨ ਗ੍ਰਾਸ ਰੂਟ ਲੈਵਲ ਤੇ ਇਸ ਤੇ ਕੰਮ ਹੋਣਾ ਸ਼ੁਰੂ ਹੋਇਆ ਕਨੈਟੀਕਟ ਦੇ ਵਿੱਚ ਜਿਹੜਾ ਸਟੇਟ ਲੈਜਿਸਲੇਚਰ ਨੇ ਨਵੰਬਰ 84 ਨੂੰ ਰੈਕਗਨਾਈਜ਼ ਕੀਤਾ ਇਹ ਵੀ ਵਰਲਡ ਸਿੱਖ ਪਾਰਲੀਮੈਂਟ ਦਾ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਨਾਲ ਸੁਰਨਜੀਤ ਸਿੰਘ ਖਾਲਸਾ ਔਰ ਉਹਨਾਂ ਦੇ ਬ੍ਰਦਰ ਮਨਪ੍ਰੀਤ ਸਿੰਘ ਇੰਗਲੈਂਡ ਦੇ ਵਿੱਚ ਐਕਟਿਵ ਨੇ ਔਰ ਇਸੇ ਤਰ੍ਹਾਂ ਈਵਨ ਮੈਸੇਚੂਸਟਸ ਦੇ ਮੇਨ ਸ਼ਹਿਰ ਦੇ ਵਿੱਚ ਜਿਹੜਾ ਨਵੰਬਰ 84 ਨੂੰ ਰੈਕਗਨਾਈਜ਼ ਕੀਤਾ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਰਹੇ ਔਰ ਇਹ ਜਿੱਥੇ ਅਸੀਂ ਪਾਕਿਸਤਾਨ ਦੇ ਗਵਰਨਰ ਸਰਵਰ ਜਿਹੜੇ ਨੇ ਉਹਨਾਂ ਨੇ ਐਡਰੈਸ ਕੀਤਾ ਉਸ ਸੈਮੀਨਾਰ ਨੂੰ ਦਿਆਲ ਸਿੰਘ ਰਿਸਰਚ ਇੰਸਟੀਚਿਊਟ ਉੱਥੇ ਜਿਵੇਂ ਇਹ ਬਾਬੂਸ਼ਾਹੀ ਦੀ ਖਬਰ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵੱਲੋਂ ਪਾਕਿਸਤਾਨ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਇਹ ਪਿਕਚਰ ਵੀ ਹੈ ਔਰ ਉਹਦੇ ਉਹਨਾਂ ਨੇ ਕਿਹਾ ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਵਫਦ ਨੇ ਭਾਈ ਜੋਗਾ ਸਿੰਘ ਯੂਕੇ ਭਾਈ ਅਵਤਾਰ ਸਿੰਘ ਸੰਘੇੜਾ ਦੀ ਅਗਵਾਈ 'ਚ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਨਾਲ ਮੁਲਾਕਾਤ ਕੀਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਮੈਮੋਰੈਂਡਮ ਉਹਨਾਂ ਨੂੰ ਸੌਂਪਿਆ ਮੁਲਾਕਾਤ ਦੌਰਾਨ ਭਾਈ ਜੋਗਾ ਸਿੰਘ ਨੇ ਪਾਕਿਸਤਾਨ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੀ ਸ਼ਲਾਘਾ ਕੀਤੀ ਤੇ ਪਾਕਿਸਤਾਨ ਲੀਡਰਸ਼ਿਪ ਦੇ ਭਾਰਤ ਸਰਕਾਰ ਦੀਆਂ ਅੜਚਨਾਂ ਦੇ ਬਾਵਜੂਦ ਕੀਤੇ ਫੈਸਲੇ ਨੂੰ ਦਲੇਰਾਨਾ ਅਤੇ ਸਿਧਾਂਤਕ ਕਰਾਰ ਦਿੱਤਾ ਕਿ ਵੀ ਉਹਨਾਂ ਨੇ ਤਾਂ ਰੁਕਾਵਟਾਂ ਬਹੁਤ ਪਾਈਆਂ ਪਰ ਤੁਸੀਂ ਹਿੰਮਤ ਔਰ ਦਲੇਰੀ ਦੇ ਨਾਲ ਇਸ ਨੂੰ ਲਾਗੂ ਕੀਤਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦਿੱਤੇ ਗਏ ਯਾਦ ਪੱਤਰ ਵਿੱਚ ਅਗਲੇ ਸਾਲ ਆ ਰਹੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਪਾਕਿਸਤਾਨ ਵਿੱਚ ਵੱਡੇ ਪੱਧਰ ਤੇ ਮਨਾਉਣ ਲਈ ਪਾਕਿਸਤਾਨ ਸਰਕਾਰ ਨਾਲ ਹਰ ਸੰਭਵ ਸਹਿਯੋਗ ਦੇਣ ਦਾ ਵਚਨ ਦਿੱਤਾ ਕਿ ਅਸੀਂ ਪੂਰੀ ਕੋਆਪਰੇਟ ਕਰਾਂਗੇ ਔਰ ਗਵਰਨਰ ਮੁਹੰਮਦ ਸਰਵਰ ਨੂੰ ਪਾਕਿਸਤਾਨ ਸਰਕਾਰ ਦੇ ਉਹਨਾਂ ਅਦਾਰਿਆਂ ਜਿਨ੍ਹਾਂ ਨੇ ਗੁਰਪੁਰਬ ਮਨਾਉਣ ਲਈ ਪ੍ਰਬੰਧ ਕਰਨੇ ਹਨ ਉਹਨਾਂ ਦੇ ਵਰਲਡ ਸਿੱਖ ਪਾਰਲੀਮੈਂਟ ਨਾਲ ਵਰਕਿੰਗ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਤਾਂ ਕਿ ਇਹਨਾਂ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਸਾਂਝੇ ਉਪਰਾਲੇ ਕੀਤੇ ਜਾ ਸਕਣ ਉਹਨਾਂ ਨੇ ਕਿਹਾ ਜੀ ਜਿਹੜੀਆਂ ਤੁਸੀਂ ਕਮੇਟੀਆਂ ਪਾਕਿਸਤਾਨ 'ਚ ਬਣਾਓਗੇ ਉਹਦੇ 'ਚ ਦੁਨੀਆ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣ
ਔਰ ਉਹਦੇ ਚ ਉਹਨਾਂ ਨੇ ਇੱਕ ਸੁਝਾਅ ਵੀ ਦਿੱਤਾ ਜਿਹੜਾ ਮੈਂ ਸਮਝਦਾ ਵੀ ਬਿਲਕੁਲ ਠੀਕ ਹੈ। ਜੀ ਉਹਨਾਂ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਜਲਦ ਹੀ ਦੁਨੀਆ ਭਰ ਤੋਂ ਸਿੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਬੁਲਾਉਣ ਤਾਂ ਕਿ ਅਗਲੇ ਸਾਲ ਦੇ ਪ੍ਰੋਗਰਾਮਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਸਮੂਹ ਸਿੱਖਾਂ ਦੀ ਸਲਾਹ ਅਤੇ ਸਹਿਯੋਗ ਲਿਆ ਜਾ ਸਕੇ। ਇਹ ਬਿਲਕੁਲ ਠੀਕ ਹੈ ਜੀ ਕਿਉਂਕਿ ਬੇਸ਼ੱਕ ਅੱਜ ਭਾਰਤ ਫਸਿਆ ਹੋਇਆ ਹੈ, ਡਰਾਮੇਬਾਜ਼ੀਆਂ ਕਰ ਰਹੇ ਨੇ, ਲੇਕਿਨ ਉਹ ਡੀਰੇਲ ਕਰਨ ਦੇ ਲਈ ਕੁਛ ਨਾ ਕੁਛ ਸ਼ਰਾਰਤ ਕਰਨਗੇ। ਇਹ ਜਿਹੜਾ ਇਹ ਇਹਨਾਂ ਦੀ ਫਿਤਰਤ ਹੈ। ਜੀ ਸੋ ਜਿਹੜਾ ਡਾਇਸਪੋਰਾ ਸਿੱਖ 5 ਮਿਲੀਅਨ ਨੇ, ਜੇ ਉਹਨਾਂ ਦੀ ਐਕਟਿਵ ਇਨਵੋਲਵਮੈਂਟ ਸਾਰੇ ਪ੍ਰੋਗਰਾਮਾਂ 'ਚ ਹੁੰਦੀ ਹੈ ਤੇ ਫਿਰ ਉਹਨਾਂ ਦੀ ਸ਼ਰਾਰਤ ਨੂੰ ਅਨਡੂ ਕਰਨਾ, ਅਸੀਂ ਤਾਂ ਸਮਝਦੇ ਹਾਂ ਇਹਨਾਂ ਦੀ ਸ਼ੈਤਾਨੀਅਤ ਨੂੰ, ਜੀ ਉਹ ਜਿਹੜਾ ਹੈ ਉਸ ਨੂੰ ਅਸੀਂ ਅਨਡੂ ਕਰ ਸਕਦੇ। ਫਿਰ ਉਹਨਾਂ ਨੇ ਭਾਈ ਜੋਗਾ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ ਔਰ ਇਸ ਦੇ ਉਦੇਸ਼ਾਂ ਬਾਰੇ ਉਹਨਾਂ ਨੂੰ ਅਗਾਹ ਕੀਤਾ। ਉਹਨਾਂ ਨੂੰ ਦੱਸਿਆ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ ਕੌਮਾਂਤਰੀ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਤੇ ਸਿੱਖਾਂ ਦੇ ਹੱਕਾਂ ਲਈ ਕੰਮ ਕਰਨ ਲਈ ਬਣਾਈ ਗਈ ਹੈ ਔਰ ਗਵਰਨਰ ਮੁਹੰਮਦ ਸਰਵਰ ਨੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦਿੱਤੇ ਸੁਝਾਵਾਂ ਉੱਤੇ ਜਲਦ ਹੀ ਕੰਮ ਕਰਨ ਦਾ ਭਰੋਸਾ ਦਿਵਾਇਆ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵਿੱਚ ਭਾਈ ਹਰਵਿੰਦਰ ਸਿੰਘ ਤੇ ਭਾਈ ਰਣਜੀਤ ਸਿੰਘ ਵੀ ਸ਼ਾਮਲ ਸਨ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਇਹ ਇੰਗਲੈਂਡ ਦੇ ਜਿਹੜੇ ਸਾਡੇ ਵੀਰ ਨੇ ਕਾਰਕੁਨ, ਜੀ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਕਿ ਉਹਨਾਂ ਨੇ ਬਿਲਕੁਲ ਠੀਕ ਟਾਈਮ ਦੇ ਉੱਤੇ ਪਹੁੰਚ ਕੀਤੀ ਹੈ ਔਰ ਜਿਹੜੇ ਉਹਨਾਂ ਨੇ ਸੁਝਾਅ ਵੀ ਦਿੱਤੇ ਨੇ ਕਿ ਭਾਈ ਇਹ ਇੱਕ ਵਰਲਡ ਲੈਵਲ ਦੀ ਕਮੇਟੀ ਜੀ ਇਸ ਦੇ ਲਈ ਬੇਸ਼ੱਕ ਹੈਡ ਉਹਨਾਂ ਨੂੰ ਪਾਕਿਸਤਾਨ ਵਿਚਲੀਆਂ ਜਿਹੜੇ ਉਹਨਾਂ ਦੇ ਅਦਾਰੇ ਨੇ ਉਹੀ ਕਰਨ ਕਿਉਂਕਿ ਅਲਟੀਮੇਟਲੀ ਅਰੇਂਜਮੈਂਟ, ਸੇਫਟੀ, ਸਿਕਿਉਰਿਟੀ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਸਿਕਿਉਰਿਟੀ ਦੀ ਹੋਏਗੀ, ਬਾਕੀ ਪ੍ਰਬੰਧ ਵੀ। ਜੀ ਤੇ ਇਸ ਸੰਬੰਧੀ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਇਹਨਾਂ ਸਾਰੇ ਵੀਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਰਹਿੰਦੇ ਸ਼ੋ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।